ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਕਰਦਾ। ਵਿਊਅਰਸ, ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਤਾਂ ਪੰਜਾਬ ਦੀ ਧਰਤੀ ਤੇ 14 ਜਨਵਰੀ ਦੀ ਸਵੇਰ ਹੋ ਚੁੱਕੀ ਹੈ। ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ ਇੱਕ ਅਹਿਮ ਸਥਾਨ ਰੱਖਦਾ ਹੈ। ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਅੱਜ ਦੇ ਦਿਨ ਮੁਕਤਸਰ ਸਾਹਿਬ ਵਿਖੇ 40 ਸਿੰਘਾਂ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਸਾਹਿਬ ਤੋਂ ਬੇਦਾਵਾ ਦਿੱਤਾ ਸੀ, ਉਹਨਾਂ ਨੇ ਆਪਣਾ ਬੇਦਾਵਾ ਪੜਵਾ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ। ਮਾਘੀ ਦੇ ਦਿਹਾੜੇ ਮੌਕੇ ਅੱਜ ਮੁਕਤਸਰ ਸਾਹਿਬ ਵਿਖੇ ਸਿੱਖ ਸੰਗਤਾਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾ ਰਹੀ ਹੈ। ਇਸ ਇਤਿਹਾਸਕ ਦਿਨ ਦੀ ਅਹਿਮੀਅਤ ਅਤੇ ਇਸ ਨਾਲ ਜੁੜੇ ਕੁਝ ਹੋਰ ਪਹਿਲੂਆਂ ਸੰਬੰਧੀ ਅੱਜ ਅਸੀਂ ਅਨੰਦਪੁਰ ਸਾਹਿਬ ਤੋਂ SGPC ਮੈਂਬਰ ਪ੍ਰਿੰਸੀਪਲ ਸੁਰਿੰਦਰ ਸਿੰਘ ਨਾਲ ਗੱਲਬਾਤ ਕਰਾਂਗੇ, ਜੋ ਸਾਡੇ ਨਾਲ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਪ੍ਰਿੰਸੀਪਲ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਪ੍ਰਿੰਸੀਪਲ ਸਾਹਿਬ, ਤੁਹਾਡਾ ਸਵਾਗਤ ਹੈ ਜੀ ਅੱਜ ਦੇ ਸ਼ੋਅ ਦੇ ਵਿੱਚ। ਬਹੁਤ ਧੰਨਵਾਦ ਜੀ। ਪ੍ਰਿੰਸੀਪਲ ਸਾਹਿਬ, ਅੱਜ ਦੇ ਇਸ ਇਤਿਹਾਸਕ ਮੌਕੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਤੇ ਅੱਜ ਜਿਹੜੇ ਸਾਡੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਆ ਇਸ ਮੌਕੇ ਦੇ ਉੱਪਰ ਉਹਨਾਂ ਦੇ ਲਈ ਕੀ ਸੁਨੇਹਾ ਦੇਣਾ ਚਾਹੋਗੇ ਅੱਜ ਦੇ ਮੌਕੇ? ਅੱਜ ਇਤਿਹਾਸ ਦੀ ਇੱਕ ਬਹੁਤ ਵਿਲੱਖਣ ਘਟਨਾ ਵਾਪਰੀ ਜਦੋਂ ਸਰਵੰਸਦਾਨੀ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਸਮੁੱਚਾ ਪਰਿਵਾਰ ਜਾਂ ਤੇ ਲਾਪਤਾ ਹੋ ਚੁੱਕਾ ਸੀ ਤੇ ਜਾਂ ਸ਼ਹੀਦ ਹੋ ਚੁੱਕਾ ਸੀ ਜੀ। ਪਰ ਚੜ੍ਹਦੀ ਕਲਾ ਦੇ ਪ੍ਰਤੀਕ ਸਰਵੰਸਦਾਨੀ ਦਸ਼ਮੇਸ਼ ਪਿਤਾ ਫਿਰ ਵੀ ਬੇਖੌਫ ਹੋ ਕੇ ਆਪਣੀ ਅਗਲੀ ਮੰਜ਼ਿਲ ਵੱਲ ਵੱਧ ਰਹੇ ਸਨ। ਗੁਰੂ ਪਾਤਸ਼ਾਹ ਜਿਵੇਂ 22 ਦਸੰਬਰ ਤੋਂ ਬਾਅਦ ਵੱਖ-ਵੱਖ ਥਾਵਾਂ ਤੋਂ ਆਉਂਦੇ ਹੋਏ ਆਲਮਗੀਰ ਪਹੁੰਚੇ। ਆਲਮਗੀਰ ਤੋਂ ਉੱਚ ਦਾ ਪੀਰ ਬਣ ਕੇ ਸੱਚੇ ਪਾਤਸ਼ਾਹ ਅੱਗੇ ਚੱਲੇ ਹਨ। ਮਾਛੀਵਾੜੇ ਤੋਂ 12 ਮੀਲ ਅੱਗੇ ਘੁੰਗਰਾਲੀ ਰਾਤ ਇੱਥੇ ਕੱਟੀ ਹੈ ਤੇ 26 ਦਸੰਬਰ ਨੂੰ 13 ਮੀਲ ਉੱਥੋਂ ਚੱਲ ਕੇ ਪਿੰਡ ਲੱਲ, ਜਿੱਥੇ ਫੌਜਾਂ ਨੇ ਇਨਕੁਆਰੀ ਲਈ ਉਹਨਾਂ ਨੂੰ ਰੋਕ ਲਿਆ ਹੈ। ਇੱਥੇ ਹੀ ਇਨਕੁਆਰੀ ਕਰਦਿਆਂ ਕਿ ਗੁਰੂ ਗੋਬਿੰਦ ਸਿੰਘ ਨਾ ਹੋਣ ਕਿਤੇ ਉੱਚ ਦੇ ਪੀਰ ਵਿੱਚ ਰੂਪ ਵਿੱਚ ਫਾਰਸੀ ਪੜ੍ਹਾਉਣ ਵਾਲੇ ਪੀਰ ਮੁਹੰਮਦ ਜੀ ਦਾ ਇਹ ਪਿੰਡ ਸੀ। ਸ਼ਨਾਖਤ ਲਈ ਉਹਨਾਂ ਨੂੰ ਬੁਲਾਇਆ ਗਿਆ ਤੇ ਇੱਥੇ ਪੀਰ ਮੁਹੰਮਦ ਜੀ ਨੇ ਪਛਾਣਨ ਦੇ ਬਾਵਜੂਦ ਵੀ ਇਹ ਕਹਿ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਸੱਚਮੁੱਚ ਉੱਚ ਦੇ ਪੀਰ ਹਨ। ਜੇ ਕਿਤੇ ਇੱਥੇ ਸੁੱਚਾਨੰਦ ਵਰਗਾ ਕੋਈ ਲੂਣ ਹਰਾਮੀ ਹੁੰਦਾ, ਗੰਗੂ ਵਰਗਾ ਲੂਣ ਹਰਾਮੀ ਹੁੰਦਾ ਤਾਂ ਅੱਜ ਇਤਿਹਾਸ ਕੁਝ ਹੋਰ ਹੋਣਾ ਸੀ। ਇੱਥੋਂ ਚੱਲ ਕੇ ਸਤਿਗੁਰੂ ਜੀ ਲੱਲ, ਕਨੇਜ, ਕਟਾਣਾ, ਕਟਾਣੇ ਤੋਂ ਰਾਮਪੁਰ ਰਾਤ ਕੱਟੀ 13 ਮੀਲ ਦੂਰ ਆਲਮਗੀਰ ਪਹੁੰਚੇ ਨੇ। ਭਾਈ ਮਨੀ ਸਿੰਘ ਦਾ ਭਰਾ ਨੰਗਾਈਆ ਸਿੰਘ ਤੇ ਇੱਕ ਸਿੰਘ ਹੋਰ ਨੌਦਾ ਸਿੰਘ ਇਤਿਹਾਸ ਵਿੱਚ ਨਾਮ ਮਿਲਦਾ, ਜਿਨ੍ਹਾਂ ਨੇ ਸਤਿਗੁਰੂ ਜੀ ਨੂੰ ਘੋੜਾ ਪੇਸ਼ ਕੀਤਾ ਹੈ। ਇੱਥੋਂ ਸੱਚੇ ਪਾਤਸ਼ਾਹ ਘੋੜੇ ਦੀ ਸਵਾਰੀ ਕਰਦੇ ਹੋਏ ਇੱਥੋਂ ਹੀ ਭਾਈ ਨਵੀ ਖਾਂ ਤੇ ਗਨੀ ਖਾਨ ਜੀ ਨੂੰ ਵਾਪਸ ਭੇਜ ਦਿੱਤਾ ਸੀ। ਤੇ ਇੱਥੋਂ ਚੱਲ ਕੇ ਹੇਰ ਪਿੰਡ ਜੋ ਕਿ ਰਾਏਕੋਟ ਜੱਟਪੁਰ ਚੌਧਰੀ ਰਾਏ ਕੱਲਾ ਦੇ ਕੋਲ ਪਹੁੰਚੇ। ਇੱਥੋਂ ਨੂਰਾ ਮਾਹੀ ਨੇ ਆ ਕੇ ਖਬਰ ਦਿੱਤੀ ਕਿ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਵੀ ਸ਼ਹੀਦ ਕਰ ਦਿੱਤੇ ਹਨ। ਤੇ ਇੱਥੋਂ ਹੀ ਜੱਟਪੁਰੇ ਤੋਂ ਦੀਨੇ ਪਿੰਡ ਤੱਕ ਭਾਈ ਲਖਮੀਰ, ਭਾਈ ਸ਼ਮੀਰ, ਭਾਈ ਤਖਤਮਲ ਜੋ 6ਵੇਂ ਪਾਤਸ਼ਾਹ ਤੋਂ ਸਿੱਖ ਸਜੇ ਹੋਏ ਸਨ, ਉਹਨਾਂ ਦੇ ਪਾਸ ਪਹੁੰਚੇ, ਜਿੱਥੋਂ ਜਫਰਨਾਮਾ ਸਤਿਗੁਰੂ ਜੀ ਨੇ ਲਿਖਿਆ। ਤੇ ਵਜ਼ੀਰ ਖਾਨ ਵੱਲੋਂ ਪਤਾ ਲੱਗਣ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੱਜ ਕੱਲ੍ਹ ਦੀਨੇ ਪਿੰਡ ਵਿੱਚ ਹਨ। ਉਹਨੇ ਚਿੱਠੀ ਵੀ ਲਿਖੀ ਤੇ ਜੰਗ ਦੀ ਤਿਆਰੀ ਹੋ ਗਈ। ਤੇ ਪਿੰਡ ਦੀਨੇ ਤੋਂ ਸੱਚੇ ਪਾਤਸ਼ਾਹ ਸ਼ਹਿਰ ਦੇ ਵਿੱਚ ਲੜਾਈ ਨਹੀਂ ਲੜਨਾ ਚਾਹੁੰਦੇ ਸੀ, ਨਗਰਾਂ ਦੇ ਵਿੱਚ, ਤਾਂ ਕਿ ਆਮ ਮਨੁੱਖਤਾ ਦਾ ਨੁਕਸਾਨ ਨਾ ਹੋਵੇ। ਸਤਿਗੁਰੂ ਜੀ ਜਲਾਲ, ਭਗਤਾ ਪੱਤੋ, ਲੰਬਾ ਵਾਲੀ, ਮਲੂਕੇ ਦਾ ਕੋਟ ਜੋ ਕਿ ਉੱਚੀ ਥਾਂ ਤੇ ਬਣਿਆ ਹੋਇਆ ਸੀ, ਉੱਥੇ ਪਹੁੰਚੇ ਨੇ। ਕੋਟ ਕਪੂਰੇ ਜਿਹਨੂੰ ਕਹਿੰਦੇ ਹਨ, ਚੌਧਰੀ ਕਪੂਰੇ ਨੇ ਪਹਿਲਾਂ ਸਤਿਕਾਰ ਕੀਤਾ ਪਰ ਫਿਰ ਜਲਦੀ ਹੀ ਡਰ ਗਿਆ। ਸੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਤੋਂ ਇਹੀ ਪੁੱਛ ਕੀਤੀ ਕਿ ਕੋਈ ਯੋਗ ਥਾਂ ਦੱਸੇ। ਤਾਂ ਕੋਟ ਕਪੂਰੇ ਦੇ ਚੌਧਰੀ ਕਪੂਰਾ ਨੇ ਆਪਣਾ ਭਤੀਜਾ ਖਾਨ ਬਰਾੜ ਗੁਰੂ ਪਾਤਸ਼ਾਹ ਜੀ ਦੇ ਨਾਲ ਭੇਜਿਆ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਵੱਖ-ਵੱਖ ਪਿੰਡਾਂ ਤੋਂ ਹੁੰਦੇ ਹੋਏ ਅੱਜ ਮੁਕਤਸਰ ਦੀ ਢਾਬ ਤੇ ਪਹੁੰਚੇ ਹਨ। ਔਰ ਇੱਥੇ ਹੀ ਜਿਹੜੇ ਬੇਦਾਵਾ ਲਿਖ ਕੇ ਗਏ ਸਿੰਘ ਸਨ, ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਮਿਲੇ ਨੇ ਰਾਮਿਆਣਾ ਤੇ ਖਿਦਰਾਣੇ ਦੀ ਢਾਬ ਦੇ ਵਿੱਚ, ਔਰ ਮਾਫੀ ਮੰਗੀ ਹੈ। ਮਾਤਾ ਭਾਗ ਕੌਰ ਜੀ ਅਗਵਾਈ ਕਰ ਰਹੇ ਸਨ। ਇਸ
ਅਸਥਾਨ ਤੇ ਆ ਕੇ ਗੁਰੂ ਜੀ ਆਪ ਇੱਕ ਉੱਚੀ ਟਿੱਬੀ ਤੇ ਡੇਰਾ ਲਾ ਲਿਆ ਹੈ ਤੇ ਉੱਚੀ ਟਿੱਬੀ ਤੇ ਬੈਠ ਕੇ ਸਾਰੀ ਦੇਖ ਰਹੇ। ਬਾਕੀ ਸਿੱਖ ਸਿਪਾਹੀਆਂ ਨੂੰ, ਸਿੱਖ ਫੌਜਾਂ ਨੂੰ ਵੱਖ-ਵੱਖ ਥਾਵਾਂ ਤੇ ਡਿਊਟੀਆਂ ਲਾ ਦਿੱਤੀਆਂ। ਦੁਆਬੇ ਤੇ ਮਾਲਵੇ ਦੇ ਸਿੰਘਾਂ ਦਾ ਜਿੱਧਰੋਂ ਸੂਬਾ ਸਰਹੱਦ ਦੀਆਂ ਫੌਜਾਂ ਆ ਰਹੀਆਂ ਸਨ ਜੀ, ਉਹ ਪਾਸਾ ਦਿੱਤਾ ਗਿਆ ਹੈ ਤੇ ਉਸ ਪਾਸੇ ਸਿੰਘਾਂ ਨੇ ਡਟ ਕੇ ਮੁਕਾਬਲਾ ਕੀਤਾ। ਗੁਰੂ ਪਾਤਸ਼ਾਹ ਆਪ ਉੱਚੀ ਟਿੱਬੀ ਤੋਂ ਲੋੜ ਮੁਤਾਬਕ ਸਹਾਇਤਾ ਲਈ ਸਿੰਘਾਂ ਨੂੰ ਵੀ ਭੇਜਦੇ ਰਹੇ ਤੇ ਤੀਰਾਂ ਦੀ ਬਾਰਿਸ਼ ਕਰਦੇ ਰਹੇ। ਇਹ ਲਈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ 14 ਜਾਂ 16 ਲੜਾਈਆਂ ਇਤਿਹਾਸਕਾਰਾਂ ਨੇ ਲਿਖੀਆਂ ਨੇ ਤੇ ਮੁਕਤਸਰ ਦੀ ਜੰਗ ਜਿਹੜੀ ਹਥਿਆਰਬੰਦ ਜੰਗ ਸੀ, ਇਹ ਲਾਸਟ ਜੰਗ ਸੀ ਜਿਹਦੇ ਵਿੱਚ ਲਗਭਗ 300 ਸਿੰਘ ਸ਼ਹੀਦ ਹੋਏ ਨੇ ਤੇ ਉਹਨਾਂ ਵਿੱਚ ਹੀ ਮਾਤਾ ਭਾਗ ਕੌਰ ਜੀ ਅਤੇ ਭਾਈ ਮਹਾਂ ਸਿੰਘ ਜੀ, ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਆਪਣੇ ਦੇ ਕੇ ਬੇਦਾਵੇ ਅਨੰਦਪੁਰ ਸਾਹਿਬ ਤੋਂ ਚਲੇ ਗਏ ਸਨ। ਕੁਝ ਇਤਿਹਾਸਕਾਰਾਂ ਦਾ ਖਿਆਲ ਹੈ ਕਿ ਸਰਸਾ ਦੇ ਕੰਢੇ ਪਿਆ ਹੋਇਆ ਵਿਛੋੜਾ ਸੀ ਤੇ ਇਸ ਵਿਛੋੜੇ ਦੇ ਵਿੱਚ ਬਹੁਤ ਸਾਰੇ ਸਿੰਘ ਹੜ ਕੇ ਸਾਈਡਾਂ ਤੇ ਲਾਗੇ ਬਹੁਤ ਦੂਰ ਦੁਰਾਡੇ ਹੋਰ ਕੋਈ ਟਿਕਾਣਾ ਨਾ ਦੇਖ ਕੇ ਇਹ ਆਪਣੇ ਆਪਣੇ ਪਿੰਡਾਂ ਨੂੰ ਚਲੇ ਗਏ। ਪਿੰਡਾਂ ਵਿੱਚ ਜਾ ਕੇ ਮਾਤਾ ਭਾਗ ਕੌਰ ਜੀ ਦੀ ਅਗਵਾਈ ਵਿੱਚ ਸਿੱਖ ਬੀਬੀਆਂ ਨੇ ਉਹਨਾਂ ਦਾ ਵਿਰੋਧ ਕੀਤਾ ਹੈ ਕਿ ਜਦ ਕਿ ਗੁਰੂ ਪਾਤਸ਼ਾਹ ਇਤਨੇ ਕਸ਼ਟਾਂ ਵਿੱਚ ਹਨ ਤਾਂ ਤੁਸੀਂ ਉਹਨਾਂ ਦਾ ਸਾਥ ਛੱਡ ਕੇ ਕਿਉਂ ਆਏ। ਅੰਤ ਉਹਨਾਂ ਦੀ ਅੱਖ ਨੇ ਫਿਰ ਉਬਾਲਾ ਖਾਧਾ ਤੇ ਮਾਫੀ ਮੰਗ ਕੇ ਇੱਕ ਵਾਰੀ ਫਿਰ ਗੁਰੂ ਪਾਤਸ਼ਾਹ ਦੀ ਮਦਦ ਦੇ ਲਈ ਤਿਆਰ ਹੋ ਗਏ। ਸਤਿਗੁਰੂ ਸੱਚੇ ਪਾਤਸ਼ਾਹ ਨੇ ਮੁਕਤਸਰ ਦੀ ਧਰਤੀ ਤੇ ਆਪਣੀ ਜ਼ਿੰਦਗੀ ਦੀ ਇਹ ਆਖਰੀ ਲੜਾਈ ਲੜੀ ਅਤੇ ਜਿੱਤੀ। ਇਸ ਲੜਾਈ ਨੂੰ ਮੁਕਤਸਰ ਦੀ ਜੰਗ ਕਿਹਾ ਜਾਂਦਾ ਹੈ। ਭਾਵ ਮੁਕਤੀ ਦੀ ਜੋ ਇੱਛਾ ਰੱਖਦਾ ਹੈ ਉਹ ਗੁਰੂ ਮਾਰਗ ਤੇ ਚੱਲ ਕੇ ਹੀ ਗੁਰੂ ਪਾਤਸ਼ਾਹ ਦੇ ਪਹਿਲੇ ਹੁਕਮ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੇ। ਇਤਿਹਾਸ ਬੜਾ ਲੰਬਾ ਹੈ, ਸਮੇਂ ਦੇ ਮੁਤਾਬਕ ਜਿਹੜਾ ਹੈ ਉਹ ਸੰਖੇਪ ਜਿਹਾ ਇਤਿਹਾਸ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਤੇ ਇਸ ਸੰਬੰਧੀ ਕੋਈ ਹੋਰ ਸਵਾਲ ਜੋ ਆਪ ਜੀ ਨੇ ਕਰਨਾ ਹੈ ਕਿਉਂਕਿ ਆਮ ਤੌਰ ਤੇ ਇਤਿਹਾਸ ਤੋਂ ਸੰਗਤਾਂ ਜਾਣੂ ਹੀ ਹਨ। ਜੀ ਬਿਲਕੁਲ, ਜੋ ਕੋਈ ਹੋਰ ਸਵਾਲ ਹੈ ਉਹ ਕੀਤਾ ਜਾਵੇ ਜੀ। ਜੀ ਪ੍ਰਿੰਸੀਪਲ ਸਾਹਿਬ, ਮੈਂ ਤੁਹਾਡੇ ਕੋਲੋਂ ਥੋੜ੍ਹਾ ਜਿਹਾ ਇੱਕ ਹੋਰ ਨੁਕਤਾ ਨਿਗਾਹ ਤੋਂ ਪੁੱਛਣਾ ਚਾਹੂੰਗਾ ਕਿ ਜਿਵੇਂ ਇਹਦੇ 'ਚ ਜ਼ਿਕਰ ਆਉਂਦਾ ਮਾਈ ਭਾਗੋ ਦਾ, ਮਾਤਾ ਭਾਗ ਕੌਰ ਜੀ ਦਾ ਤੁਸੀਂ ਜ਼ਿਕਰ ਕੀਤਾ ਅਤੇ ਉਹਨਾਂ 40 ਸਿੰਘਾਂ ਨੂੰ ਲੀਡ ਕੀਤਾ ਸੀ ਉਸ ਸਮੇਂ ਦੇ ਵਿੱਚ। ਤਾਂ ਜਦੋਂ ਅਸੀਂ ਜਿਸ ਖਿੱਤੇ ਨੂੰ ਅਸੀਂ ਬਿਲੋਂਗ ਕਰਦੇ ਹਾਂ, ਜੇ ਅਸੀਂ ਹਜ਼ਾਰਾਂ ਸਾਲਾਂ ਦੀ ਪਿੱਛੇ ਦਾ ਇਤਿਹਾਸ ਦੇਖੀਏ ਤਾਂ ਔਰਤਾਂ ਨੂੰ ਇੱਕ ਲਾਚਾਰਾ ਦੇ ਤੌਰ 'ਤੇ ਬਿਨਾਂ ਕਿਸੇ ਸ਼ਕਤੀ ਤੋਂ ਜਿਵੇਂ ਪੇਸ਼ ਕੀਤਾ ਗਿਆ, ਉਹਨਾਂ ਨੂੰ ਨੀਵਾਂ ਜਿਹੜਾ ਦਰਜਾ ਉਹ ਦਿੱਤਾ ਗਿਆ। ਅਤੇ ਇੱਕ ਸਿੱਖੀ ਥਾਟ ਹੈਗਾ ਜਿਹੜਾ ਗੁਰੂ ਨਾਨਕ ਸਾਹਿਬ ਦੇ ਜਨਮ ਦੇ ਨਾਲ ਜਿਹਦਾ ਜਨਮ ਹੁੰਦਾ, ਜਿਨ੍ਹਾਂ ਨੇ ਔਰਤ ਨੂੰ, ਜਿਸ ਵਿਚਾਰਧਾਰਾ ਨੇ ਔਰਤਾਂ ਨੂੰ ਬਰਾਬਰਤਾ ਦਾ ਦਰਜਾ ਦਿੱਤਾ। ਅਤੇ ਉੱਥੇ ਅਸੀਂ ਇਸ ਇੱਕ ਕਿਰਦਾਰ ਨੂੰ ਦੇਖਦੇ ਹਾਂ ਜਿਨ੍ਹਾਂ ਨੇ ਪਹਿਲਾਂ ਲੀਡ ਕੀਤਾ ਸਿੱਖਾਂ ਨੂੰ ਅਤੇ ਫਿਰ ਬਾਅਦ ਦੇ ਵਿੱਚ ਵੀ ਜੋ ਇਤਿਹਾਸ ਦੇ ਵਿੱਚ ਆਉਂਦਾ ਕਿ ਉਹ ਸਾਊਥ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਗਏ ਨੇ ਉਹਨਾਂ ਦੇ ਅੰਗ ਰੱਖਿਅਕ ਦੇ ਵਜੋਂ। ਸੋ ਇਸ ਹਵਾਲੇ ਨਾਲ, ਇਸ ਨੁਕਤਾ ਨਿਗਾਹ ਤੋਂ ਤੁਸੀਂ ਅੱਜ ਸਾਡੀਆਂ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਅਤੇ ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਦਰਅਸਲ ਜਗਤ ਗੁਰੂ ਨਾਨਕ ਪਾਤਸ਼ਾਹ ਦੀ ਇਹ ਦੇਣ ਸੀ ਕਿ ਸਦੀਆਂ ਤੋਂ ਲਤਾੜੀ ਜਾ ਰਹੀ ਔਰਤ ਜਾਤ ਦੇ ਪੱਖ ਵਿੱਚ ਸਤਿਗੁਰੂ ਜੀ ਨੇ ਆਵਾਜ਼ ਬੁਲੰਦ ਕੀਤੀ ਕਿ ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਰਾਜਾਨ। ਉਸ ਤੋਂ ਪਹਿਲਾਂ ਸੰਸਾਰ ਦੇ ਜਿੰਨੇ ਫਿਲਾਸਫਰ ਹੋਏ, ਜਿੰਨੇ ਧਾਰਮਿਕ ਆਗੂ ਹੋਏ, ਕਿਸੇ ਨੇ ਵੀ ਔਰਤ ਜਾਤ ਦੀ ਬਾਂਹ ਨਹੀਂ ਪਕੜੀ। ਜਿਵੇਂ ਬਾਕੀ ਕਮੀਨ ਸ਼ੂਦਰ ਕਹਿ ਕੇ ਲਤਾੜੇ ਜਾ ਰਹੇ ਲੋਕ ਸਨ, ਉਵੇਂ ਹੀ ਉਸ ਵੇਲੇ ਔਰਤ ਜਾਤ ਦਾ ਹਾਲ ਸੀ। ਸੋ ਜਗਤ ਗੁਰੂ ਨਾਨਕ ਪਾਤਸ਼ਾਹ ਨੇ ਹਰ ਦੱਬੇ ਕੁਚਲੇ ਬੰਦੇ ਦੇ ਪੱਖ ਵਿੱਚ ਆਵਾਜ਼ ਬੁਲੰਦ ਕੀਤੀ ਔਰ ਬੀਬੀਆਂ ਦੇ ਪੱਖ 'ਚ ਆਵਾਜ਼ ਹੀ ਨਹੀਂ ਬੁਲੰਦ ਕੀਤੀ, ਬਲਕਿ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਤਾਂ ਇਹ ਪਤਾ ਲੱਗਦਾ ਹੈ ਕਿ ਇੱਥੇ ਸਤੀ ਵਰਗੀ ਪ੍ਰਥਾ ਜਿਹੜੀ ਚੱਲੀ ਹੋਈ ਸੀ ਕਿ ਪਹਿਲਾਂ ਤਾਂ ਕੁੜੀਆਂ ਨੂੰ ਜੰਮਣੇ ਨਹੀਂ ਦੇਣਾ, ਜੇ ਜਨਮ ਲੈ ਲਿਆ ਤਾਂ ਉਦੋਂ ਤੱਕ ਹੀ ਜੀ ਸਕਦੀਆਂ ਜਦੋਂ ਤੱਕ ਖਸਮ ਜਿਉਂਦਾ ਹੈ, ਜੇ ਖਸਮ ਮਰ ਗਿਆ ਤੇ ਨਾਲ ਹੀ ਸਤੀ ਕਰ ਦਿੱਤਾ ਜਾਂਦਾ ਸੀ। ਉਹ ਸਤੀ ਪ੍ਰਥਾ ਦੇ ਖਿਲਾਫ ਵੀ ਸਭ ਤੋਂ ਪਹਿਲਾਂ ਕਾਨੂੰਨ ਹਿੰਦੁਸਤਾਨ ਦੀ ਧਰਤੀ ਤੇ ਤੀਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਭਾਈ ਜੇਠਾ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੂੰ ਗੱਦੀ ਤੋਂ ਪਹਿਲਾਂ ਭੇਜ ਕੇ ਅਕਬਰ ਨੂੰ ਕਹਿ ਕੇ ਕਾਨੂੰਨ ਬਣਾਇਆ ਸੀ। ਅੱਜ ਅਸੀਂ ਰਾਜਾ ਰਾਮ ਮੋਹਨ ਰਾਏ ਦੇ ਗੁਣ ਗਾਉਂਦੇ ਹਾਂ, ਪਰ ਉਸ ਤੋਂ ਸੈਂਕੜੇ ਸਾਲ ਪਹਿਲਾਂ ਗੁਰੂ ਪਾਤਸ਼ਾਹ ਨੇ ਆਪਣੀ ਪਾਵਨ ਬਾਣੀ ਵਿੱਚ ਵੀ ਅਤੇ ਕਾਨੂੰਨ ਤੌਰ ਤੇ ਵੀ ਔਰਤ ਜਾਤ ਨੂੰ
ਇਹ ਸਤੀ ਪ੍ਰਥਾ ਦੀ ਗੰਦੀ ਭੈੜੀ ਰਸਮ ਤੋਂ ਆਜ਼ਾਦ ਕਰਾਇਆ ਸੀ ਜੀ। ਔਰ ਪਾਵਨ ਬਾਣੀ ਵਿੱਚ ਵੀ ਬਚਨ ਸਤਿਗੁਰੂ ਦੇ ਹਨ, ਸਤੀਆਂ ਇਹ ਨਾ ਆਖੇਂ ਜੋ ਮੜੀਆਂ ਲੱਗ ਜਲਨ, 200 ਸਤੀਆਂ ਜਾਣੇ ਜੇ ਬਿਰਹੈ ਝੂਠ ਮਰਨ। ਸੋ ਔਰਤ ਜਾਤ ਦੀ ਭਲਾਈ ਦੇ ਵਾਸਤੇ ਸਤਿਗੁਰੂ ਜੀ ਦੀ ਇਹ ਬਹੁਤ ਵੱਡੀ ਦੇਣ ਸੀ, ਜਿਸ ਸਦਕਾ ਬੇਬੇ ਨਾਨਕੀ ਜੀ, ਮਾਤਾ ਸੁਲੱਖਣੀ ਜੀ, ਮਾਤਾ ਖੀਵੀ ਜੀ ਇੱਕੋ ਇੱਕ ਗੁਰੂ ਮਹਿਲ ਹਨ ਗੁਰੂ ਅੰਗਦ ਦੇਵ ਜੀ ਦੇ, ਜਿਨ੍ਹਾਂ ਦਾ ਨਾਮ ਗੁਰਬਾਣੀ ਦੇ ਵਿੱਚ 2 ਵਾਰੀ ਆਇਆ ਹੈ। ਮਾਤਾ ਭਾਨੀ ਜੀ, ਬੀਬੀ ਦਾਨੀ ਜੀ ਔਰ 6ਵੇਂ ਪਾਤਸ਼ਾਹ ਜੀ ਦੇ ਪੁੱਤਰੀ ਬੀਬੀ ਬੀਰੋ ਜੀ ਦੇ 5 ਪੁੱਤ ਸ਼ਹੀਦ ਹੋਏ ਨੇ। ਉਸ ਤੋਂ ਬਾਅਦ ਬੀਬੀ ਅਨੂਪ ਕੌਰ 7ਵੇਂ ਪਾਤਸ਼ਾਹ ਦੀ ਪੁੱਤਰੀ, ਜੋ ਸਭ ਤੋਂ ਪਹਿਲੀ ਇਤਿਹਾਸਕਾਰ ਹੋਈ ਹੈ। ਉਸ ਤੋਂ ਅੱਗੇ ਅਸੀਂ ਚੱਲਦੇ ਹਾਂ ਕਿ ਗੁਰੂ ਮਹਿਲਾਂ ਦੇ ਨਾਲ ਨਾਲ ਗੁਰੂ ਮਾਤਾਵਾਂ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ। ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ ਦੇ ਸੱਸ ਅਤੇ ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ ਜੀ, ਮਾਤਾ ਜੀਤ ਕੌਰ, ਇਹ ਗੁਰੂ ਕੇ ਮਹਿਲ ਤੇ ਉਸ ਤੋਂ ਅੱਗੇ ਚੱਲ ਕੇ ਮਾਤਾ ਭਾਗ ਕੌਰ ਜੀ। ਫਿਰ ਤਾਂ ਬੀਬੀਆਂ ਦੀ ਲੜੀ ਹੋਈ ਲੱਗੀ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਅਗਵਾਈ ਦੇ ਵਿੱਚ ਸਰਸਾ ਦੇ ਕੰਢੇ ਮੈਂ ਇੱਕ ਅਖਬਾਰ ਵਿੱਚ ਪੜ੍ਹਿਆ ਸੀ ਕਿ ਭਾਈ ਹਿੰਮਤ ਸਿੰਘ ਜੀ ਦੀ ਪਤਨੀ ਨੇ 200 ਬੀਬੀਆਂ ਸਮੇਤ ਤਲਵਾਰ ਹੱਥ ਵਿੱਚ ਫੜ ਕੇ ਸਰਸਾ ਦੇ ਕੰਢੇ ਸ਼ਹਾਦਤਾਂ ਦੇ ਜਾਮ ਪੀਤੇ ਨੇ। ਇਹ ਸਾਰੀ ਦੀ ਸਾਰੀ ਦੇਣ ਸਿੱਖ ਇਤਿਹਾਸ, ਸਿੱਖ ਫਲਸਫੇ, ਗੁਰਮਤ ਵਿਚਾਰਧਾਰਾ ਦੀ ਹੈ। ਪਰ ਅੱਜ ਇਹ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਫੈਸ਼ਨ ਪ੍ਰਸਤੀ ਦੇ ਵਿੱਚ ਫਸ ਕੇ ਜਾਂ ਇੱਕ ਸਾਜ਼ਿਸ਼ ਦੇ ਅਧੀਨ ਬੀਬੀਆਂ ਨੂੰ ਫਿਰ ਆਪਣੇ ਧਰਮ ਨਾਲ ਨਾ ਜੋੜ ਕੇ ਉਹਨਾਂ ਤੋਂ ਹੀ ਗੁਲਾਮੀ ਦੇ ਬੰਧਨ ਪਾਉਣ ਲਈ ਜਾਂ ਜਿਹੜੀਆਂ ਪੜ੍ਹ ਲਿਖੀਆਂ ਉਹ ਆਪਣੇ ਵਿਰਸੇ ਨਾਲ ਟੁੱਟ ਕੇ ਉੱਧਰ ਜਾ ਕੇ ਸਿੱਖੀ ਸਰੂਪ, ਸਿੱਖ ਵਿਚਾਰਧਾਰਾ, ਸਿੱਖੀ ਜੀਵਨ ਜੁਗਤ ਤੋਂ ਦੂਰ ਹੋ ਕੇ ਅੱਜ ਮਾਤਾ ਭਾਗੋ ਜੀ ਦੇ ਮਾਰਗ ਤੇ ਨਹੀਂ ਚੱਲ ਰਹੀਆਂ। ਇਹੀ ਕਾਰਨ ਹੈ ਪੰਜਾਬ ਦੇ ਵਿੱਚ ਨਸ਼ਿਆਂ ਦਾ, ਪਤਤਪੁਣੇ ਦਾ, ਵਹਿਮਾਂ ਭਰਮਾਂ, ਪਖੰਡਾਂ, ਕਰਮ ਕਾਂਡਾਂ ਦਾ, ਕੁਕਰਮਾਂ ਦਾ ਇੰਨਾ ਜ਼ੋਰ ਵੱਧ ਚੁੱਕਿਆ ਹੈ ਕਿ ਉਹਨਾਂ ਮਹਾਨ ਬੀਬੀਆਂ ਦੀ ਕੀਤੀ ਹੋਈ ਘਾਲਨਾ ਅੱਜ ਇਉਂ ਦਿਖਦਾ ਹੈ ਸ਼ਾਇਦ ਅਜਾਈ ਜਾ ਰਹੀ ਹੈ। ਸੋ ਸਿੱਖ ਕੌਮ ਨੂੰ ਮਾਤਾ ਭਾਗ ਕੌਰ ਜੀ ਦੇ ਇਸ ਅਥਾਹ ਕੁਰਬਾਨੀਆਂ ਭਰੇ ਦਿਹਾੜੇ ਤੇ ਔਰ ਜਿਵੇਂ ਗੁਰੂ ਪਾਤਸ਼ਾਹ ਦੀ ਸੇਵਾ ਦੇ ਵਿੱਚ ਰਹਿ ਕੇ ਮਰਦਾਂ ਵਾਂਗ ਮਾਤਾ ਭਾਗ ਕੌਰ ਨੇ ਆਪਣਾ ਜੀਵਨ ਜੀਵਿਆ, ਗੁਰੂ ਪਾਤਸ਼ਾਹ ਦੀ ਅੰਗ ਰੱਖਿਅਕ ਬਣ ਕੇ ਚੱਲੇ। ਅੱਜ ਮੈਂ ਸਿੱਖ ਸਮਾਜ ਨੂੰ ਬੇਨਤੀ ਕਰਾਂਗਾ ਕਿ ਆਪਣੀਆਂ ਬੱਚੀਆਂ ਨੂੰ, ਭੈਣਾਂ ਨੂੰ, ਬੀਬੀਆਂ ਨੂੰ, ਮਾਤਾਵਾਂ ਨੂੰ ਅਸੀਂ ਆਪਣੇ ਮਹਾਨ ਵਿਰਸੇ ਨਾਲ ਜੋੜ ਕੇ ਉਹੀ ਅਣਖ, ਇੱਜ਼ਤ ਤੇ ਗੈਰਤ ਦਾ ਵਾਤਾਵਰਨ ਪੈਦਾ ਕਰੀਏ। ਇਹਨਾਂ ਨੂੰ ਆਪਣੇ ਮਹਾਨ ਵਿਰਸੇ ਨਾਲ ਜੋੜ ਕੇ ਤੇ ਬੀਬੀਆਂ ਨੂੰ ਵੀ ਚਾਹੀਦਾ ਆਪਣੇ ਤੌਰ ਤੇ ਕਿ ਆਪਣੇ ਮਹਾਨ ਵਿਰਸੇ ਨਾਲ ਜੁੜ ਕੇ ਅਣਖ, ਇੱਜ਼ਤ ਤੇ ਗੈਰਤ ਦੀ ਜ਼ਿੰਦਗੀ ਜੀਣ ਲਈ ਮਾਤਾ ਭਾਗ ਕੌਰ ਜੀ, ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ ਜੀ ਵਰਗੀਆਂ ਪਹਿਲਾਂ ਦੀਆਂ ਜਿਹੜੀਆਂ ਉਹ ਮਾਰਗ ਦਰਸ਼ਕ ਉਹਨਾਂ ਨੂੰ ਰੱਖ ਕੇ ਆਪਣੇ ਜੀਵਨ ਦੇ ਵਿੱਚ ਪਲਟਾ ਲਿਆਉਣ। ਔਰ ਜਿਹੜੀ ਪੰਜਾਬ ਦੇ ਵਿੱਚ ਇਸ ਵੇਲੇ ਦੁਰਗਤੀ ਸਿੱਖਾਂ ਦੀ ਹੋ ਰਹੀ ਹੈ, ਜਿਵੇਂ ਮਾਤਾ ਭਾਗ ਕੌਰ ਜੀ ਨੇ ਸਿੱਖ ਵੀਰਾਂ ਦੀ ਉਸ ਵੇਲੇ ਅਗਵਾਈ ਕਰਦਿਆਂ ਹੋਇਆਂ ਗੁਰੂ ਨਾਲ ਜੋੜਿਆ ਸੀ, ਅੱਜ ਸਾਡਾ ਵੀ ਫਰਜ਼ ਬਣਦਾ ਹੈ ਕਿ ਸਾਡੇ ਅਨੇਕਾਂ ਸਿੱਖ ਕਿਸੇ ਨਾ ਕਿਸੇ ਰੂਪ ਵਿੱਚ ਜੋ ਵਿਦਾਵਾ ਲਿਖ ਚੁੱਕੇ ਹਨ ਗੁਰੂ ਪਾਤਸ਼ਾਹ ਨੂੰ, ਕਿਤੇ ਪਤਤਪੁਣੇ 'ਚ, ਕਿਤੇ ਨਸ਼ਿਆਂ ਵਿੱਚ, ਕਿਤੇ ਬ੍ਰਾਹਮਣਵਾਦੀ ਕਰਮ ਕਾਂਡਾਂ ਵਿੱਚ, ਕਿਤੇ ਉਹ ਨਿੱਜੀ ਲਾਲਚ ਔਰ ਖੁਦ ਪ੍ਰਸਤੀ ਦੀਆਂ ਗੱਲਾਂ 'ਚ, ਉਹਨਾਂ ਨੂੰ ਅਸੀਂ ਕਰਕੇ ਅਗਵਾਈ ਉਹਨਾਂ ਨੂੰ ਸਿੱਧੇ ਰਸਤੇ ਪਾਈਏ, ਕੌਮ ਦੀ ਚੜ੍ਹਦੀ ਕਲਾ ਲਈ ਉਹਨਾਂ ਨੂੰ ਇਸ ਪਾਸੇ ਵੱਲ ਪ੍ਰੇਰਿਤ ਕਰੀਏ। ਜੀ ਬਿਲਕੁਲ ਪ੍ਰਿੰਸੀਪਲ ਸਾਹਿਬ, ਤੁਸੀਂ ਬਿਲਕੁਲ ਸਹੀ ਕਿਹਾ। ਸਾਨੂੰ ਇੱਧਰ ਨੂੰ ਧਿਆਨ ਦੇਣ ਦੀ ਲੋੜ ਹੈਗੀ ਹੈ। ਅਤੇ ਇਹ ਤੁਹਾਡੀ ਗੱਲਾਂ ਦੇ ਵਿੱਚੋਂ ਹੀ ਇੱਕ ਮੈਂ ਪੁਆਇੰਟ ਲੈਣਾ ਚਾਹੂੰਗਾ, ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਅੱਜ ਅਸੀਂ ਵੀ ਕਿਤੇ ਨਾ ਕਿਤੇ ਜੇ ਆਪਣੇ ਅੰਦਰ ਝਾਤੀ ਮਾਰੀਏ ਤਾਂ ਅਸੀਂ ਰੋਜ਼ਾਨਾ ਜ਼ਿੰਦਗੀ ਜਿਉਂਦੇ ਹਾਂ ਉਹਦੇ ਵਿੱਚ ਅਸੀਂ ਪਤਾ ਨਹੀਂ ਕਿੰਨੀ ਵਾਰ ਸਾਡੇ ਗੁਰੂਆਂ ਨੂੰ ਬੇਦਾਵਾ ਲਿਖ ਕੇ ਦੇ ਚੁੱਕੇ ਹਾਂ। ਅਤੇ ਜਦੋਂ ਅਸੀਂ ਇਹ ਗੱਲ ਦੇਖਦੇ ਹਾਂ, ਤੁਸੀਂ ਇਸ ਦੇ ਵਿੱਚ ਇੱਕ ਗੱਲ ਮੈਂਸ਼ਨ ਕੀਤੀ ਸੀ ਕਿ ਇੱਕ ਸਾਜ਼ਿਸ਼ ਅਧੀਨ ਇੱਦਾਂ ਹੋ ਰਿਹਾ। ਸੋ ਕਿ ਇੱਕ ਤਾਂ ਗੱਲ ਹੈਗੀ ਹੈ ਕਿ ਅਸੀਂ ਆਪਣੇ ਤੌਰ 'ਤੇ ਜੋ ਸਾਡੇ ਕਿਰਦਾਰ ਦੇ ਵਿੱਚ ਨਿਘਾਰ ਆਇਆ ਉਹ ਗੱਲ ਹੈਗੀ ਹੈ। ਇੱਕ ਜਿਹੜੀ ਤੁਸੀਂ ਸਾਜ਼ਿਸ਼ ਦੀ ਗੱਲ ਕੀਤੀ ਹੈ ਉਹਦੇ ਪਿੱਛੇ ਕੀ ਕਾਰਨ ਹੈਗੇ ਆ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਅੱਜ ਜੋ ਹੁਕੂਮਤ ਦਾ ਰਵੱਈਆ ਹੈਗਾ ਸਾਡੇ ਪ੍ਰਤੀ, ਸਾਡੀ ਕੌਮ ਪ੍ਰਤੀ ਅਤੇ ਸਾਡੇ ਧਰਮ ਦੇ ਪ੍ਰਤੀ, ਉਹਦਾ ਇਸ ਦੇ ਵਿੱਚ ਕਿੰਨਾ ਕੁ ਰੋਲ ਹੈ? ਅਸੀਂ ਇਹ ਕਹਿ ਸਕਦੇ ਹਾਂ ਕਿ ਪੰਜਾਬੀ ਸੱਭਿਆਚਾਰ ਮਰਜੀਵਣਿਆਂ, ਯੋਧਿਆਂ, ਸੂਰਮਿਆਂ, ਸ਼ਹੀਦਾਂ, ਮੁਰੀਦਾਂ ਦਾ ਸੱਭਿਆਚਾਰ ਹੈ। ਪਰ ਜੋ ਸੱਭਿਆਚਾਰ ਅੱਜ ਟੀਵੀ ਦੇ ਰਾਹੀਂ ਸਾਡੇ ਦਿੱਤਾ ਜਾ ਰਿਹਾ ਹੈ, ਇਹ ਦਰਅਸਲ ਬਹੁਤ ਢਹਿੰਦੀ ਕਲਾ ਵਾਲੀ ਗੱਲ 1984 ਤੋਂ ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਸੀ, ਕਿਉਂਕਿ ਉਹ ਏਜੰਸੀਆਂ ਜਿਹੜੀਆਂ ਸਿੱਖੀ ਨੂੰ ਖਤਮ ਕਰਨਾ ਚਾਹੁੰਦੀਆਂ ਹਨ, ਉਹਨਾਂ ਨੇ ਪਹਿਲਾਂ 84 ਦਾ
ਘੱਲੂਕਾਰਾ ਵਰਤਾ ਕੇ ਪਹਿਲਾਂ ਦਰਬਾਰ ਸਾਹਿਬ ਵਿੱਚ 35,000 ਦੇ ਕਰੀਬ ਸਿੰਘਾਂ ਦਾ ਸ਼ਹਾਦਤ ਕੀਤੀ। ਉਸ ਤੋਂ ਬਾਅਦ ਦਿੱਲੀ ਦੰਗਿਆਂ ਦੇ ਵਿੱਚ ਸਿੱਖ ਕੌਮ ਨੂੰ ਨੇਸ਼ ਤੋਂ ਨਾਬੂਦ ਕਰਨ ਦੀ ਕੋਸ਼ਿਸ਼ ਕੀਤੀ। ਪਰ ਜਦੋਂ ਅਕਾਲ ਪੁਰਖ ਵਾਹਿਗੁਰੂ ਨੇ ਭਾਣਾ ਵਰਤਾਇਆ, ਸੱਤਿਆਵੰਤੀ ਅਤੇ ਬੇਅੰਤਤਾ ਦੇ ਦੱਸਦੇ ਹੋਏ ਬੇਅੰਤ ਸਿੰਘ ਦਾ ਰੂਪ, ਸਤਵੰਤ ਸਿੰਘ ਦਾ ਰੂਪ ਧਾਰਨ ਕਰਨ ਤੋਂ ਬਾਅਦ ਜਦੋਂ ਹਕੂਮਤ ਦੀਆਂ ਉਹ ਅਤੀ ਨੀਚ ਸਾਜ਼ਿਸ਼ਾਂ ਇੱਕ ਕਿਸਮ ਦੀਆਂ ਉਸ ਪ੍ਰਧਾਨ ਮੰਤਰੀ ਦੇ ਜਾਣ ਨਾਲ ਖਤਮ ਹੋ ਗਈਆਂ, ਤੇ ਫਿਰ ਇੱਥੋਂ ਦੀ ਜਿਹੜੀ ਲੌਬੀ ਹੈ ਪੰਥ ਵਿਰੋਧੀ ਏਜੰਸੀਆਂ, ਉਹਨਾਂ ਨੇ ਸੱਭਿਆਚਾਰਕ ਪ੍ਰੋਗਰਾਮਾਂ ਦੇ ਨਾਂ ਥੱਲੇ ਅਸ਼ਲੀਲਤਾ, ਗੰਦੇ ਗਾਣੇ ਤੇ ਇਹਨਾਂ ਨੂੰ ਬਹੁਤ ਬੜਾਵਾ ਦੇਣਾ ਸ਼ੁਰੂ ਕੀਤਾ। ਉਸ ਵੇਲੇ ਭਾਵੇਂ ਟੀਵੀ ਦਾ ਇੰਨਾ ਬੋਲਬਾਲਾ ਨਹੀਂ ਸੀ, ਪਰ ਜਿਹੜੇ ਸੱਭਿਆਚਾਰਕ ਪ੍ਰੋਗਰਾਮ ਬਣਾਏ ਗਏ ਸੀ ਉਹ ਜਿਵੇਂ ਇੱਕ ਗੁਲਾਮ ਕੌਮ ਨੂੰ ਅਣਖੀਣੀ ਕਰਕੇ, ਬੇਗੈਰਤ ਕਰਕੇ ਧੀਆਂ ਭੈਣਾਂ ਦੀ ਉਸ ਹਿਸਾਬ ਨਾਲ ਗਾਇਕੀ ਨੂੰ ਜਿਹੜਾ ਹੈ ਘਟੀਆ ਗਾਇਕੀ ਨੂੰ ਪ੍ਰਫੁੱਲਤ ਕੀਤਾ, ਉਹ ਸਰਕਾਰ ਦੀ ਸ਼ਹਿ ਸੀ। ਤੇ ਹੁਣ ਤੱਕ ਜੋ ਟੀਵੀ ਤੇ ਜਾਂ ਜੋ ਕੁਛ ਦੱਸਿਆ ਜਾ ਰਿਹਾ ਹੈ, ਮੈਂ ਸਮਝਦਾ ਇੱਕ ਡੂੰਘੀ ਸਾਜ਼ਿਸ਼ ਦੇ ਅਧੀਨ ਹੈ, ਜਿਹਦੇ ਨਾਲ ਸਾਡੇ ਸਿੱਖ ਬੱਚੇ ਬੱਚੀਆਂ ਕੋਣ ਮੋਨ ਹੋ ਕੇ ਆਪਣਾ ਅਮੀਰ ਸੱਭਿਆਚਾਰ ਵਿਰਸਾ ਛੱਡ ਕੇ ਅੱਜ ਗੰਦੇ ਗਾਣਿਆਂ ਦੀ ਲਪੇਟ ਵਿੱਚ, ਔਰ ਇਹਨੂੰ ਬੜਾਵਾ ਦੇਣ ਦੇ ਲਈ ਹਰ ਸਮੇਂ 24 ਘੰਟੇ ਪੰਜਾਬੀ ਕਲਚਰ ਦੇ ਨਾਂ ਥੱਲੇ, ਪੰਜਾਬੀ ਸੱਭਿਆਚਾਰ ਦੇ ਨਾਂ ਥੱਲੇ ਇਸ ਗੰਦਮੰਦ ਨੂੰ ਫੈਲਾਇਆ ਜਾ ਰਿਹਾ ਹੈ। ਜਦਕਿ ਸਰਕਾਰ ਜਿਹੜੀ ਹੈ ਇਸ ਬਾਰੇ ਬਹੁਤ ਕੁਝ ਕਰ ਸਕਦੀ ਸੀ, ਪਰ ਕਿਸੇ ਵੀ ਸਰਕਾਰ ਨੇ ਇਸ ਪਾਸੇ ਵੱਲ ਇਹ ਨਹੀਂ ਦਿੱਤਾ ਧਿਆਨ। ਸੋ ਮੈਂ ਸਮਝਦਾ ਇੱਕ ਸਾਜ਼ਿਸ਼ ਦੇ ਅਧੀਨ ਹੀ ਸਿੱਖਾਂ ਨੂੰ ਇਸ ਗੰਦੇ ਖਾਰੇ ਸਮੁੰਦਰ ਦੇ ਵਿੱਚ ਸੁੱਟਿਆ ਜਾ ਰਿਹਾ, ਅਸੱਭਿਅਕ ਪ੍ਰੋਗਰਾਮਾਂ ਤੇ, ਸੱਭਿਆਚਾਰ ਕਹਿੰਦੇ ਅਸੱਭਿਅਕ ਪ੍ਰੋਗਰਾਮਾਂ ਤੇ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਥਕ ਜਥੇਬੰਦੀਆਂ, ਸਿੱਖ ਸੰਸਥਾਵਾਂ ਨੂੰ ਵੱਡੀ ਪੱਧਰ ਤੇ ਲਹਿਰ ਚਲਾਉਣ ਦੀ ਲੋੜ ਹੈ, ਤਾਂ ਕਿ ਅਸੀਂ ਬਚਪਨ ਤੋਂ ਹੀ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜ ਕੇ ਇਹ ਗਾਇਕੀ ਜਿਹੜੀ ਘਟੀਆ ਗਾਇਕੀ ਹੈ, ਅਸ਼ਲੀਲ ਗਾਇਕੀ ਹੈ, ਇਹ ਤੋਂ ਵੀ ਹੋੜੀਏ ਅਤੇ ਖਾਣ ਪੀਣ ਪਹਿਰਾਨ ਜੋ ਗੁਰੂ ਸਾਹਿਬਾਨ ਨੇ ਸਾਨੂੰ ਦੱਸਿਆ ਸੀ ਕਿ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਬਾਬਾ ਹੋਰ ਪਹਿਨਣਾ ਖੁਸ਼ੀ ਖੁਆਰ, ਹੋਰ ਸੌਣਾ ਖੁਸ਼ੀ ਖੁਆਰ ਇਤਿਆਦਿਕ ਗੁਰਮੁਖ ਸਿਧਾਂਤਾਂ ਨੂੰ ਬੱਚਿਆਂ ਤੱਕ ਪਹੁੰਚਾਈਏ, ਤਾਂ ਕਿ ਉਹਨਾਂ ਨੂੰ ਆਪਣੇ ਵਿਰਸੇ ਦੀ ਸੋਝੀ ਮਿਲ ਸਕੇ। ਨਹੀਂ ਤਾਂ ਕੌਮ ਦੀ ਦੁਰਗਤੀ ਜਿਸ ਤਰ੍ਹਾਂ ਵੱਧ ਰਹੀ ਹੈ, ਤੇ ਮੀਡੀਆ ਦੇ ਰਾਹੀਂ ਵੀ ਸਾਡੇ ਪੜ੍ਹੇ ਲਿਖੇ ਭਾਈਚਾਰੇ ਨੂੰ ਇੱਕ ਵੱਡੀ ਪੱਧਰ ਤੇ ਲਹਿਰ ਚਲਾਉਣ ਦੀ ਲੋੜ ਹੈ, ਕਿਉਂਕਿ ਬੜੀਆਂ ਅਸ਼ਲੀਲ ਫਿਲਮਾਂ ਜਿਹੜੀਆਂ ਹੈ ਉਹ ਮੀਡੀਆ ਦੇ ਵਿੱਚ ਮੋਬਾਇਲਾਂ ਤੇ ਬੱਚੇ ਦੇਖ ਰਹੇ ਨੇ, ਜਿਹਦੇ ਕਰਕੇ ਇਸ ਵੇਲੇ ਇੱਕ ਚਿੰਤਾ ਵਾਲਾ ਮਾਹੌਲ ਪੰਜਾਬ ਦੇ ਵਿੱਚ ਬਣ ਚੁੱਕਾ ਹੈ ਕਿ ਆਫਟਰ ਆਲ ਆਉਣ ਵਾਲੇ ਸਮੇਂ ਦੇ ਵਿੱਚ ਕੀ ਪੰਜਾਬੀ ਬਚਣਗੇ ਵੀ ਕਿ ਇਸੇ ਤਰ੍ਹਾਂ ਖਤਮ ਹੋ ਜਾਣਗੇ। ਸਾਡਾ ਇਹ ਸਿੱਖੀ ਸੱਭਿਆਚਾਰ ਕਾਇਮ ਰਹਿ ਵੀ ਸਕੇਗਾ। ਅੱਜ ਮਾਤਾ ਭਾਗ ਕੌਰ ਜੀ ਦੇ ਜੀਵਨ ਤੋਂ ਸੇਧ ਲੈ ਕੇ ਸਭ ਤੋਂ ਪਹਿਲਾਂ ਬੀਬੀਆਂ ਨੂੰ, ਮਾਤਾਵਾਂ ਨੂੰ, ਸਿੱਖ ਬੀਬੀਆਂ ਨੂੰ ਆਪਣੇ ਫਰਜ਼ ਅਦਾ ਕਰਨੇ ਚਾਹੀਦੇ, ਤੇ ਉਹਦੇ ਨਾਲ ਨਾਲ ਹੀ ਫਿਰ ਜਿਹੜੇ ਵੀਰ ਹੈ, ਪੰਥ ਦਰਜੀ ਹੈ, ਉਹਨਾਂ ਨੂੰ ਇਸ ਪਾਸੇ ਵੱਲ ਸੋਚਣਾ ਚਾਹੀਦਾ। ਜੀ ਬਿਲਕੁਲ ਪ੍ਰੋਫੈਸਰ ਸਾਹਿਬ, ਤੁਸੀਂ, ਮੈਂ ਜਾਂਦੇ ਜਾਂਦੇ ਤੁਹਾਡੇ ਕੋਲੋਂ ਇੱਕ ਸਵਾਲ ਕਰਨਾ ਚਾਹੂੰਗਾ। ਇਹ ਸਾਰੇ ਦੇ ਵਿੱਚ ਜਿਹੜੀ ਤੁਸੀਂ ਸਾਜ਼ਿਸ਼ ਦੀ ਗੱਲ ਕੀਤੀ ਹੈ ਕਿ ਜਿਵੇਂ ਤੁਸੀਂ ਗੱਲ ਕਰਦੇ ਹੋ ਲਹਿਰ ਚਲਾਉਣ ਦੀ, ਕੀ ਕਿਸੇ ਲਹਿਰ ਦੇ ਨਾਲ ਜਾਂ ਜਿਵੇਂ ਸਿਰ ਜੋੜ ਕੇ ਬੈਠਿਆਂ ਇਹ ਸੰਭਵ ਹੈਗਾ ਜੋ ਤੁਸੀਂ ਕਹਿ ਰਹੇ ਹੋ, ਜਾਂ ਫਿਰ ਇਸ ਸਾਜ਼ਿਸ਼ ਦੇ ਪਿੱਛੇ ਕੌਣ ਹੈ? ਹੁਕੂਮਤ ਹੈਗੀ ਹੈ ਜਾਂ ਤੁਸੀਂ ਉਹਦੇ ਪਿੱਛੇ ਕੌਣ, ਕਿਸ ਨੂੰ ਦੇਖਦੇ ਹੋ ਤੇ ਉਹਦੇ ਨਾਲ ਕਿਵੇਂ ਡੀਲ ਕੀਤਾ ਜਾ ਸਕਦਾ? ਇਹ ਤਾਂ ਸਾਜ਼ਿਸ਼ਾਂ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ ਚੱਲ ਪਈਆਂ ਸੀ। ਪਹਿਲਾਂ ਸਾਨੂੰ ਉਹਨਾਂ ਨੇ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਾਮ ਦਾਮ ਦੰਡ ਭੇਦ ਦੀ ਜਦੋਂ ਨੀਤੀ ਨਹੀਂ ਚੱਲੀ ਤੇ ਸਾਡਾ ਸੱਭਿਆਚਾਰ ਵਿਗਾੜਨਾ ਸ਼ੁਰੂ ਕਰ ਦਿੱਤਾ। ਕਲਮ ਦੇ ਨਾਲ ਹਮਲੇ ਹੋਏ, ਇਤਿਹਾਸ ਤਰੋੜ ਮਰੋੜ ਕੇ ਪੇਸ਼ ਕੀਤਾ ਗਿਆ, ਪਰ ਉਸ ਤੋਂ ਬਾਅਦ ਲਗਾਤਾਰ ਇਹ ਹਮਲੇ ਸਾਡੇ ਦੇ ਉੱਤੇ ਜਾਰੀ ਹਨ। ਸੋ ਉਹਦੇ ਵਿੱਚ ਖੁਦ ਪ੍ਰਸਤ ਆਗੂ, ਮਤਲਬ ਪ੍ਰਸਤ ਆਗੂ ਜਿਹੜੇ ਨੇ ਉਹ ਆਪਣੀਆਂ ਵੋਟਾਂ, ਆਪਣੀ ਸਿਆਸਤ, ਆਪਣੀ ਕੁਰਸੀ ਨੂੰ ਕਾਇਮ ਰੱਖਣ ਵਾਸਤੇ ਹੱਥ ਟੋਕਾ ਬਣ ਜਾਂਦੇ ਨੇ। ਅੱਜ ਲੋੜ ਹੈ ਕਿ ਨਵਾਬ ਕਪੂਰ ਸਿੰਘ ਵਰਗੇ, ਅਕਾਲੀ ਫੂਲਾ ਸਿੰਘ, ਬਾਬਾ ਦੀਪ ਸਿੰਘ ਵਰਗੇ ਜਾਂ ਇਸ ਤਰ੍ਹਾਂ ਦੇ ਸਾਡੇ ਆਗੂ ਜਿਹੜੇ ਆ ਉਹ ਅੱਗੇ ਆਉਣ, ਜਿਹੜੇ ਆਪਣਾ ਆਪ ਸਮਰਪਿਤ ਕਰਕੇ ਆਪਣੀ ਖੁਦ ਪ੍ਰਸਤੀ ਨੂੰ ਛੱਡ ਕੇ ਕੌਮ ਦੀ ਅਗਵਾਈ ਕਰਨ ਵਾਲੇ ਹੋਣ। ਤੇ ਦੂਜੇ ਪਾਸੇ ਅੱਜ ਲੋੜ ਹੈ ਕਿ ਜੇ ਸਿਆਸੀ ਆਗੂ ਵੀ ਪੈਦਾ ਕਰਦੇ ਰਹੇ, ਪੈਦਾ ਹੁੰਦੇ ਗਏ, ਤਾਂ ਕੌਮ ਖਾਤਮੇ ਵੱਲ ਵੱਧ ਰਹੀ ਹੈ। ਅੱਜ ਲੋੜ ਹੈ ਭਾਈ ਕਾਹਨ ਸਿੰਘ ਨਾਭਾ ਵਰਗੇ, ਗਿਆਨੀ ਜਿੱਤ ਸਿੰਘ ਜੀ ਵਰਗੇ, ਪ੍ਰੋਫੈਸਰ ਗੁਰਮੁਖ ਸਿੰਘ ਜੀ ਵਰਗੇ, ਸਰਦਾਰ ਕਪੂਰ ਸਿੰਘ IAS ਵਰਗੇ ਸਾਡੇ ਪੰਥ ਦਰਦੀ ਜਿਹੜੇ ਸਿਰ ਜੋੜ ਕੇ ਬੈਠਣ ਔਰ ਉਹਨਾਂ ਵਰਗੇ ਅਗਵਾਈ ਕਰਨ ਕੌਮ ਦੀ ਹਰ ਪੱਖੋਂ,
ਤਾਂ ਕੌਮ ਦਾ ਕੁਝ ਬਚਾਅ ਹੋ ਸਕਦਾ ਹੈ। ਤੇ ਜੇ ਆਪੋ ਆਪਣੇ ਡੇਰਿਆਂ 'ਚ ਆਪਣੇ ਆਪਣੇ ਘਰਾਂ ਵਿੱਚ ਚੁੱਪਚਾਪ ਬੈਠੇ ਰਹੇ, ਨਿਰਮੋਸ਼ੀ ਦੇ ਵਿੱਚ ਬੈਠੇ ਰਹੇ, ਫਿਰ ਕੌਮ ਜਿਹੜੀ ਹੈ ਉਹ ਅਧੋਗਤੀ ਦੀ ਇੰਨੀ ਡੂੰਘੀ ਖੱਡ ਵਿੱਚ ਜਾ ਡਿੱਗੇਗੀ ਕਿ ਫਿਰ ਰੱਬ ਹੀ ਰੱਖਾ ਹੋਏਗਾ। ਇਸ ਲਈ ਪੰਥ ਦਰਦੀਆਂ ਨੂੰ ਮੈਂ ਆਪ ਜੀ ਦੇ ਚੈਨਲ ਰਾਹੀਂ ਇਹ ਅਪੀਲ ਕਰਨੀ ਚਾਹੁੰਦਾ ਹਾਂ ਕਿ ਪੰਜਾਬ ਨੂੰ ਛੱਡ ਕੇ ਅਸੀਂ ਸਾਰੇ ਬਾਹਰ ਨੂੰ ਨੱਠੇ ਹੋਏ ਹਾਂ। ਇੱਕ ਬੇਰੁਜ਼ਗਾਰੀ ਨੇ ਲੱਕ ਤੋੜਿਆ ਹੋਇਆ ਹੈ, ਇੱਕ ਦੂਜੇ ਪਾਸੇ ਪੰਜਾਬ ਜਿਹੜਾ ਹੈ ਉਹ ਪੂਰਬੀਆਂ ਦੀ ਜਾਂ ਬਿਹਾਰੀਆਂ ਦੀ ਜਿਹੜੀ ਜਾਇਦਾਦ ਬਣਦਾ ਜਾ ਰਿਹਾ ਹੈ। ਉਹ ਇੱਥੇ ਦੰਦਨਾਦੇ ਫਿਰਦੇ ਨੇ। ਸਾਡੀ ਦੁਸ਼ਮਣੀ ਨਹੀਂ ਉਹਨਾਂ ਨਾਲ ਕੋਈ, ਪਰ ਜੇ ਪੰਜਾਬ ਹੈ ਆਪਣੇ ਪੰਜਾਬੀ ਘਰਾਂ ਨੂੰ ਛੱਡ ਕੇ, ਪੰਜਾਬੀ ਲੋਕ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਜਾ ਰਹੇ ਨੇ। ਕਰੋੜਾਂ ਰੁਪਏ ਦੀਆਂ ਕੋਠੀਆਂ ਦੇ ਵਿੱਚ ਜਦੋਂ ਅੱਗੋਂ ਨਿਕਲਦੇ ਨੇ ਤੇ ਕੌਣ-ਮੌਣ ਬੰਦਿਆਂ ਦੇ ਦਰਸ਼ਨ ਹੁੰਦੇ ਨੇ। ਇਸ ਲਈ ਸਿੱਖ ਪੰਥ ਨੂੰ ਸਮੁੱਚੇ ਤੌਰ ਤੇ ਹੀ ਸੋਚਣ ਦੀ ਲੋੜ ਹੈ, ਸਿਰ ਜੋੜ ਕੇ ਬੈਠਣ ਦੀ ਲੋੜ ਹੈ। ਇਸ ਤਰ੍ਹਾਂ ਦੀ ਲਹਿਰ ਚੱਲ ਸਕੇ ਤਾਂ ਹੀ ਇਹਨਾਂ ਸਾਜ਼ਿਸ਼ਾਂ ਤੋਂ ਬਚ ਸਕਾਂਗੇ। ਜੀ ਬਿਲਕੁਲ ਪ੍ਰਿੰਸੀਪਲ ਸਾਹਿਬ, ਮੈਂ ਇੱਥੇ ਇਹ ਵੀ ਦੱਸ ਦਿਆਂ ਕਿ ਜਿਹੜਾ ਘੱਟੋ ਘੱਟ ਮੈਂ ਆਪਣੇ ਚੈਨਲ ਦੀ ਰਾਹੀਂ ਇਹ ਗੱਲ ਸਾਡੇ ਦਰਸ਼ਕਾਂ ਨੂੰ ਅਤੇ ਤੁਹਾਨੂੰ ਵੀ ਦੱਸਣਾ ਚਾਹੂੰਗਾ ਕਿ ਅਸੀਂ ਕੋਈ ਵੀ ਇੱਦਾਂ ਦਾ ਗਾਣਾ, ਕੋਈ ਵੀ ਇੱਦਾਂ ਦੀ ਪ੍ਰਮੋਸ਼ਨਲ ਸੌਂਗ ਜਾਂ ਕੁਛ ਵੀ ਜਿਹੜਾ ਕੰਟੈਂਟ ਹੁੰਦਾ ਉਹਦੇ ਤੋਂ ਉਹਨੂੰ ਚਲਾਉਣ ਤੋਂ ਬਿਲਕੁਲ ਜਿਹੜੀ ਹੈ ਉਹ ਮਨਾਹੀ ਕੀਤੀ ਹੋਈ ਹੈ। ਜਿਹੜਾ ਕੋਈ ਅਲਕੋਹਲ ਨੂੰ ਪ੍ਰਮੋਟ ਕਰਦਾ ਹੋਵੇ, ਕੋਈ ਲੱਚਰਤਾ ਨੂੰ ਪ੍ਰਮੋਟ ਕਰਦਾ ਹੋਵੇ। ਸੋ ਤੁਹਾਡਾ ਅੱਜ ਦੇ ਸ਼ੋਅ ਦੇ ਵਿੱਚ ਤੁਸੀਂ ਆਪਣਾ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਆ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰਿੰਸੀਪਲ ਸਾਹਿਬ। ਅਤੇ ਤੁਹਾਡੇ ਕੋਲੋਂ ਇੱਥੇ ਇਜਾਜ਼ਤ ਚਾਹਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸੇ ਦੇ ਨਾਲ ਜਾਂਦੇ ਜਾਂਦੇ ਮੈਂ ਇੱਕ ਅਪੀਲ ਤੁਹਾਡੇ ਚਰਨਾਂ ਦੇ ਵਿੱਚ ਫੇਰ ਕਰ ਦੇਵਾਂ ਕਿ ਸਾਨੂੰ ਇਸ ਕਾਰਜ ਨੂੰ ਅੱਗੇ ਤੋਰਦਿਆਂ, TV ਚੈਨਲ ਨੂੰ ਅੱਗੇ ਤੋਰਨ ਲਈ ਇਹ ਸਾਰਾ ਕੰਮ ਜਿਹੜਾ ਅਸੀਂ ਕਰ ਰਹੇ ਹਾਂ ਇਹਨੂੰ ਜਾਰੀ ਰੱਖਣ ਲਈ ਤੁਹਾਡੀ ਸਹਾਇਤਾ ਦੀ ਲੋੜ ਹੈਗੀ ਆ। ਤੁਸੀਂ ਜਿਹੜੀ ਸਾਨੂੰ ਮਾਇਕ ਸਹਾਇਤਾ ਹੈਗੀ ਆ ਉਹ ਸਾਡੀ ਵੈਬਸਾਈਟ 'ਤੇ ਜਾ ਕੇ, ਜੋ ਕਿ www.tv84.tv 'ਤੇ ਜਾ ਕੇ ਸਾਨੂੰ ਮੰਥਲੀ ਡੋਨੇਸ਼ਨਸ ਪਲੈਜ ਕਰ ਸਕਦੇ ਹੋ। ਅਤੇ ਜੇ ਕੋਈ ਉਸ ਦੇ ਰਿਗਾਰਡਿੰਗ ਤੁਹਾਡਾ ਸਵਾਲ ਹੋਵੇ ਉਹ donate.tv84@gmail.com 'ਤੇ ਸਾਨੂੰ ਤੁਸੀਂ ਲਿਖ ਸਕਦੇ ਹੋ। ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ। ਤੁਹਾਡੇ ਨਾਲ ਅਗਲੇ ਹਫ਼ਤੇ ਸੋਮਵਾਰ ਨੂੰ ਫਿਰ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।